ਅਗਲੀ ਖਬਰ ਜੋ ਰਸ਼ੀਆ ਤੇ ਯੂਕਰੇਨ ਦੇ ਵਿੱਚ ਜੰਗ ਚੱਲ ਰਹੀ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਜਦੋਂ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਵੱਲੋਂ ਜਿਹੜਾ ਡਿਫੈਂਸ ਦਾ ਸਮਾਨ ਆ, ਉਹ ਭੇਜਣ ਦੇ ਉੱਤੇ ਯੂਕਰੇਨ ਨੂੰ ਸਟਾਪ ਕਰ ਦਿੱਤਾ ਗਿਆ ਸੀ, ਪੌਜ਼ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਯੂਕਰੇਨ ਦੇ ਉੱਤੇ ਰਸ਼ੀਆ ਨੇ 700 ਦੇ ਕਰੀਬ ਜਿਹੜੇ ਡਰੋਨਸ ਆ, ਉਹਦੇ ਨਾਲ ਇੱਕਦਮ ਹਮਲਾ ਕੀਤਾ, ਜਿਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ। ਉਸ ਤੋਂ ਬਾਅਦ ਹੁਣ ਅੱਜ ਟਰੰਪ ਹੋਣਾ ਨੇ USA ਟੁਡੇ ਰਿਪੋਰਟ ਕਰ ਰਿਹਾ ਵੀ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਕੀਤਾ ਹੈ ਪੁਟਿਨ ਦਾ। ਤੇ ਉਹਨਾਂ ਨੇ ਕਿਹਾ ਵੀ ਯੂਕਰੇਨ ਨੂੰ ਅਸੀਂ ਫਿਰ ਰੀਆਰਮ ਕਰਨ ਜਾ ਰਹੇ ਹੈਗੇ ਆ। ਤੇ ਜੋ ਹਥਿਆਰ ਆ ਇੱਕ ਵਾਰੀ ਫਿਰ ਯੂਕਰੇਨ ਨੂੰ ਭੇਜਣੇ ਸ਼ੁਰੂ ਕਰ ਦਿੱਤੇ ਜਾਣਗੇ। 3 ਸਾਲਾਂ ਤੋਂ ਇਹ ਜੰਗ ਚੱਲ ਰਹੀ ਹੈਗੀ ਆ। ਤੇ ਉਹਨਾਂ ਨੇ ਜਿਹੜਾ ਪੁਟਿਨ ਦੇ ਉਲਟ ਕਾਫੀ ਜਿਹੜਾ ਸ਼ਬਦਾਵਲੀ ਵੀ ਗਲਤ ਵਰਤੀ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਵੀ ਮੈਂ ਤਾਂ ਦੋਨਾਂ ਨਾਲ ਗੱਲ ਕੀਤੀ ਸੀ, ਪਰ ਲੱਗਦਾ ਨਹੀਂ ਇਹ ਕੰਮ ਕਿਸੇ ਸਿਰੇ ਚੜ ਰਿਹਾ ਹੈਗਾ। ਸੋ ਬਹੁਤ ਸਾਰੇ ਲੋਕ ਮਰ ਰਹੇ ਆ ਇਸ ਲੜਾਈ ਦੇ ਵਿੱਚ। ਪਿਛਲੇ ਹਫ਼ਤੇ ਸ਼ਾਨ ਪਾਰਨੈਲ ਜੋ ਪੈਂਟਾਗਨ ਦੇ ਚੀਫ ਸਪੋਕਸਮੈਨ ਆ, ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਯੂਕਰੇਨ ਨੂੰ ਜਿਹੜੀ ਸ਼ਿਪਮੈਂਟ ਜਾਣੀ ਸੀ ਉਹ ਬੰਦ ਕਰ ਦਿੱਤੀ ਸੀ ਮਿਲਟਰੀ ਏਡ ਦੀ, ਕਿਉਂਕਿ ਸਾਡੀਆਂ ਜਿਹੜੀਆਂ ਡਿਫੈਂਸ ਪ੍ਰਾਇਓਰਟੀਜ਼ ਹੈਗੀਆਂ। ਪਰ ਹੁਣ ਅੱਜ ਫਿਰ ਟਰੰਪ ਉਹਨਾਂ ਨੇ ਅਨਾਉਂਸ ਕਰਤਾ ਵੀ ਨਹੀਂ, ਬਿਲਕੁਲ ਅਸੀਂ ਰਿਜ਼ਿਊਮ ਕਰ ਦਿੱਤੀ ਹੈਗੀ ਆ ਯੂਕਰੇਨ ਨੂੰ ਸ਼ਿਪਮੈਂਟ ਭੇਜਣੀ। ਤੇ ਜਿਹਦਾ ਜਿਹੜਾ ਅਸਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ। ਡਿਫੈਂਸ ਡਿਪਾਰਟਮੈਂਟ ਨੇ ਕੋਈ ਕਾਂਗਰਸ ਨੂੰ ਕਿਸੇ ਤਰ੍ਹਾਂ ਦਾ ਇਨਫੋਰਮ ਨਹੀਂ ਕੀਤਾ ਹੈਗਾ ਵੀ ਪੈਟਰੀਅਟ ਇੰਟਰਸੈਪਟਰਸ ਜਿਹੜੇ ਭੇਜੇ ਜਾ ਰਹੇ ਹੈਗੇ ਆ। ਤੇ ਲੱਗਦਾ ਆ ਵੀ ਇਹ ਜਿਹੜਾ ਸਮਝੌਤਾ ਸੀ ਵੀ ਕਿਸ ਤਰ੍ਹਾਂ ਜਿਹੜੀ ਲੜਾਈ ਆ ਇਹ ਬੰਦ ਹੋ ਜਾਊਗੀ, ਤੇ ਲੱਗ ਨਹੀਂ ਰਿਹਾ ਵੀ ਲੜਾਈ ਬੰਦ ਹੋਊਗੀ। ਤੇ ਅੱਜ ਜੋ ਆ 에ਅਰ ਡਿਫੈਂਸ ਸਪਲਾਈਜ਼ ਸਾਰੀਆਂ ਜਿਹੜੀਆਂ ਅਮਰੀਕਾ ਨੇ ਯੂਕਰੇਨ ਨੂੰ ਭੇਜੀਆਂ ਹੈਗੀਆਂ ਆ। 3 ਸਾਲ ਲਗਾਤਾਰ ਹੋ ਗਏ ਆ ਇਸ ਲੜਾਈ ਨੂੰ ਚੱਲਦੇ। ਜਦੋਂ ਰਾਸ਼ਟਰਪਤੀ ਟਰੰਪ ਆਪਣੇ ਕੈਂਪੇ ਤੇ ਕਹਿੰਦੇ ਅਸੀਂ 24 ਘੰਟਿਆਂ 'ਚ ਲੜਾਈ ਜਿਹੜੀ ਉਹ ਬੰਦ ਕਰਾ ਦੇਣੀ ਆ, ਉਦੋਂ ਸਾਰੇ ਕਹਿੰਦੇ ਸੀਗੇ ਵੀ ਐਡੀ ਗੱਲ ਨਹੀਂ ਆ ਵੀ ਪੁਤਿਨ ਡਜ਼ ਨਾਟ ਮੈਟਰ ਕੌਣ ਜਿਹੜਾ ਉਹ ਸੱਤਾ ਦੇ ਵਿੱਚ ਹੁੰਦਾ, ਉਹਨੇ ਇਹ ਕੰਮ ਕਰਨਾ ਹੀ ਕਰਨਾ ਸੀਗਾ। ਸ਼ਾਇਦ ਮੱਛੀ ਜਿਹੜੀ ਆ ਉਹ ਪੱਥਰ ਚੱਟ ਕੇ ਜਿਹੜੀ ਉਹ ਵਾਪਸ ਮੁੜ ਰਹੀ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਪੁਤਿਨ ਆ ਉਹ BS ਇਸ ਟਾਈਮ ਟੋਟਲੀ ਜਿਹੜਾ ਉਹ ਕਰ ਰਿਹਾ ਹੈ, ਆਪਣੇ ਆਪ ਨੂੰ ਸਟਰੋਂਗ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਹੈ। ਕੱਲ ਵੀ ਆਪਾਂ ਸ਼ੇਅਰ ਕੀਤਾ ਸੀਗਾ ਵੀ ਜਿਹੜੇ ਲਿੰਡਸੇ ਗ੍ਰਾਮ ਹੁਣਾਂ ਦਾ ਜਿਹੜੇ ਰਸ਼ੀਆ ਦੇ ਉੱਤੇ ਸੈਂਕਸ਼ਨਸ ਤੇ ਨਾਲ ਰਸ਼ੀਆ ਦਾ ਤੇਲ ਖਰੀਦਣ ਵਾਲੇ ਮੁਲਕਾਂ ਦੇ ਉੱਤੇ 500% ਟੈਰਿਫ ਵਾਲਾ ਜਿਹੜਾ ਬਿੱਲ ਆ, ਉਹ ਅੱਗੇ ਸਦਨ ਦੇ ਵਿੱਚ ਤੋਰਨ ਨੂੰ ਹਮਾਇਤ ਜਿਹੜੀ ਉਹਨਾਂ ਨੂੰ ਮਿਲ ਰਹੀ ਹੈਗੀ ਆ। ਸੋ ਉਹ ਵੀ ਚੀਜ਼ਾਂ ਜਿਹੜੀਆਂ ਨਾਲ ਪੈਰਲਲੀ ਇੱਥੇ ਜਿਹੜੀਆਂ ਚੱਲ ਰਹੀਆਂ ਹੈਗੀਆਂ। ਤੇ ਹਰਜੋਤ ਸਿੰਘ ਜੀ, ਕਲੀਅਰ ਕਰਦੇ ਜਾਈਏ, ਜਿੱਦਾਂ ਤੁਸੀਂ ਹੁਣ ਦੱਸ ਹੀ ਦਿੱਤਾ ਵੀ ਕੱਲ ਤੋਂ ਹੀ ਜਿਹੜਾ ਉਹ ਦੱਸਿਆ ਜਾ ਰਿਹਾ ਸੀਗਾ ਟਰੰਪ ਹੁਣਾਂ ਦੇ ਦੁਆਰਾ ਵੀ ਭਾਈ ਵੀ ਹੁਣ ਦੁਬਾਰਾ ਇਹਨਾਂ ਨੂੰ ਜਿਹੜਾ ਹਥਿਆਰ ਆ ਉਹ ਘੱਲੇ ਜਾਣਗੇ। ਸੋ ਇਸ ਟਾਈਮ ਜੋ ਚੀਜ਼ਾਂ ਜਿਹੜੀਆਂ ਆ ਟਰੰਪ ਹੁਣਾਂ ਨੇ ਸੱਤਾ 'ਚ ਆਉਣ ਤੋਂ ਪਹਿਲੋਂ ਆਖੀਆਂ ਸੀਗੀਆਂ, ਉਹਨਾਂ ਨੂੰ ਰਿਐਲਿਟੀਜ਼ ਜਿਹੜੀਆਂ ਉਹ ਹੁਣ ਹਿੱਟ ਕਰ ਰਹੀਆਂ ਆ। ਤੇ ਉਹਨਾਂ ਨੂੰ ਆਪਣੇ ਜਿਹੜੇ ਉਤੋਂ ਜੋ ਇਰਾਦੇ ਸੀ ਜਾਂ ਉਹਨਾਂ ਦੀਆਂ ਜੋ ਗੱਲਾਂ ਸੀ, ਉਸ ਤੋਂ ਥੋੜੇ ਜਿਹੜੇ ਆਪਣੇ ਮਿਸ਼ਨ ਆ ਜਾਂ ਉਹ ਯੂਟਰਨ ਆ ਉਸ ਦੇ ਵਿੱਚ ਮਾਰਨੇ ਜਿਹੜੇ ਉਹ ਪੈ ਰਹੇ ਆ। ਸੋ ਇੰਨਾ ਈਜ਼ੀ ਨਹੀਂ ਹੁੰਦਾ। ਬੰਦਾ ਕਈ ਵਾਰੀ ਜਦੋਂ ਸੱਤਾ ਤੋਂ ਬਾਹਰ ਹੁੰਦਾ ਬੰਦਾ ਕਹਿੰਦਾ ਰਹਿੰਦਾ ਆ, ਜਦੋਂ ਸੱਤਾ 'ਚ ਆਉਂਦਾ ਤੇ ਉਦੋਂ ਫਿਰ ਰਿਐਲਿਟੀ ਇੱਕ ਡਿਫਰੈਂਟ ਟਾਈਪ ਦੀ ਜਿਹੜੀ ਉਹ ਸਾਹਮਣੇ ਜਿਹੜੀ ਉਹ ਆ ਜਾਂਦੀ ਆ। ਪਰ ਲੋਕ ਜੋ ਸੁਣਨਾ ਚਾਹੁੰਦੇ ਸੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਸੁਣਾਇਆ ਆ। ਸੋ 3 ਸਾਲ ਹੋ ਗਏ ਆ, ਲੱਖਾਂ ਹੀ ਲੋਕ ਮਰ ਚੁੱਕੇ ਆ ਤੇ ਜਿਹੜੇ ਆ ਉਹ ਕਹਿ ਸਕਦੇ ਵੀ ਬਿਲੀਅਨਸ ਆਫ ਡਾਲਰ ਦਾ ਆਲਰੇਡੀ ਉਹਦੇ ਉੱਤੇ ਸਪੈਂਡ ਹੋ ਚੁੱਕੇ ਆ। ਤੇ ਅੱਗੇ ਜਿਹੜਾ ਹੋਰ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਇਸ ਤੋਂ ਵੱਧ ਲੱਗਣਾ ਆ। ਜੇਕਰ ਇਹ ਲੜਾਈ ਬੰਦ ਹੁੰਦੀ ਹੈ ਤੇ ਮੁੜ ਦੁਬਾਰਾ ਉੱਥੇ ਮੁੜ ਉਸਾਰੀ ਵੱਲ ਨੂੰ ਕੰਮ ਜਿਹੜਾ ਉਹ ਚੱਲਦਾ ਹੈ। ਪੈਂਟਾਗਨ ਦੇ ਜਿਹੜੇ ਚੀਫ ਸਪੋਕਸਪਰਸਨ ਸ਼ਾਨ ਪਾਰਨਲ, ਉਹਨਾਂ ਨੇ ਜਿਹੜਾ ਉਹ ਕਿਹਾ ਸੀਗਾ ਵੀ ਜਿਹੜੀ ਪਹਿਲੋਂ ਪੌਜ਼ ਲਾਇਆ ਸੀਗਾ ਯੂਕਰੇਨ ਨੂੰ ਤਾਂ ਹੋਰ ਮੁਲਕਾਂ ਨੂੰ, ਉਹ ਕਹਿੰਦੇ ਵੀ ਮਿਲਟਰੀ ਏਡ ਦੇ ਉੱਤੇ ਉਦੋਂ ਸਾਡੇ ਜਿਹੜੀਆਂ ਡਿਫੈਂਸ ਪ੍ਰਾਇਓਰਟੀਜ਼ ਦੇ ਨਾਲ ਉਦੋਂ ਇਹ ਅਲਾਈਨ ਕਰਦਾ ਆ। ਪਰ ਹੁਣ ਉਹਨਾਂ ਨੇ ਉਸ ਚੀਜ਼ ਤੋਂ ਆਪਣਾ ਕਹਿ ਲਓ ਵੀ ਇਰਾਦਾ ਆ ਉਸ ਦੇ ਵਿੱਚ ਚੇਂਜ ਕੀਤਾ। ਡਿਫੈਂਸ ਡਿਪਾਰਟਮੈਂਟ ਨੇ ਅਜੇ ਇਹ ਨਹੀਂ ਪੂਰੀ ਤਰ੍ਹਾਂ ਇਨਫੋਰਮ ਕੀਤਾ ਕਾਂਗਰਸ ਨੂੰ ਵੀ ਕਿਹੜੇ ਜਿਹੜੀਆਂ ਚੀਜ਼ਾਂ ਆ ਉਹ ਇਸ ਟਾਈਮ ਉੱਥੇ ਘੱਲੀਆਂ ਜਿਹੜੀਆਂ ਹੋ ਜਾਣਗੀਆਂ। ਕੱਲ ਜਿਹੜੀ ਤੁਸੀਂ ਗੱਲ ਸ਼ੇਅਰ ਕੀਤੀ ਸੀ ਵੀ ਪੈਟਰੀਅਟ ਜਿਹੜੇ ਇੰਟਰਸੈਪਟਰਸ ਆ ਉਹ ਆਪਣੇ ਕੋਲ ਸ਼ਾਰਟ ਸਪਲਾਈ 'ਚ ਆ।
ਅਮਰੀਕਾ ਦੇ ਲਈ ਵੀ। ਸੋ ਉਹ ਇੱਕ ਸਿਚੁਏਸ਼ਨ ਡਿਫਰੈਂਟ ਕਾਈਂਡ ਦੀ ਜਿਹੜੀ ਉਹ ਬਣੀ ਜਿਹੜੀ ਉਹ ਹੈਗੀ ਆ। ਸੋ ਟਰੰਪ ਹੁਣਾਂ ਦਾ ਹੁਣ ਗੁੱਸਾ ਨਜ਼ਲਾ ਉਹ ਇਸ ਟਾਈਮ ਪੁਤਿਨ ਦੇ ਉੱਤੇ ਜਿਹੜਾ ਉਹ ਝੜ ਰਿਹਾ ਆ। ਸੋ ਦੇਖਦੇ ਆ ਵੀ ਇਸ ਤਰੀਕੇ ਦੇ ਨਾਲ ਅੱਗੇ ਕੀ ਬਣਦਾ ਆ। ਟਰੰਪ ਹੁਣਾਂ ਨੇ ਪਹਿਲਾਂ ਵੀ ਕਿਹਾ ਸੀਗਾ ਪਿਛਲੇ ਮਹੀਨਿਆਂ ਦੇ ਵਿੱਚ ਵੀ ਜਿਹੜਾ ਪੁਤਿਨ ਆ ਉਹ ਅੱਗ ਦੇ ਨਾਲ ਖੇਡ ਰਿਹਾ ਆ, ਐਬਸੋਲੂਟਲੀ ਕ੍ਰੇਜ਼ੀ ਆ। ਤੇ ਪੁਤਿਨ ਨੇ ਅੱਗੋਂ ਜਿਹੜਾ ਉਹ ਕਿਹਾ ਸੀਗਾ ਵੀ ਜਿਹੜਾ ਇਸ ਕੌਨਫਲਿਕਟ ਨੂੰ ਰਿਜ਼ੋਲਵ ਕਰਨਾ ਇਹ ਡਿਫਿਕਲਟ ਆ ਜਿੱਦਾਂ ਬਾਕੀ ਕੌਨਫਲਿਕਟਸ ਜਿਹੜੇ ਹੁੰਦੇ ਆ। ਤੇ ਉਹਨਾਂ ਨੇ ਕਿਹਾ ਵੀ ਇਹ ਜਿਸ ਤਰੀਕੇ ਦੇ ਨਾਲ ਤੁਸੀਂ ਕੌਨਫਲਿਕਟ ਨੂੰ ਰਿਜ਼ੋਲਵ ਕਰਨ ਦੀ ਗੱਲ ਕਰ ਰਹੇ ਹੋ ਉਹ ਤੁਹਾਡੇ ਵੱਲੋਂ ਮਿਸਗਾਈਡਡ ਜਿਹੜਾ ਉਹ ਹੈਗਾ ਆ। ਸੋ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਵੈਸਟ ਮੇ ਵੀ ਇੱਕ ਵਾਰੀ ਫੇਰ ਯੂਕਰੇਨ ਦੇ ਪਿੱਛੇ ਆਉਣ ਵੱਲ ਨੂੰ ਅੱਗੇ ਕਦਮ ਵਧਾ ਰਿਹਾ ਹੈ।